ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਤਲਵੰਡੀ ਸਾਬੋ ਵਿਖੇ ਹੋਣਾ ਸੀ, ਸਰਕਾਰੀ ਬੰਦਿਸ਼ਾਂ ਕਰਕੇ ਪ੍ਰਬੰਧਕਾਂ ਵੱਲੋਂ ਹੁਣ 8 ਦਸੰਬਰ ਨੂੰ ਬੁਲਾਇਆ ਗਿਆ। ਨਵੰਬਰ ਦੇ ਦਿਨਾਂ ਵਿੱਚ ਜਦੋਂ ਸਰਬੱਤ ਖਾਲਸਾ ਲਈ ਲੋਕਾਂ ਨੂੰ ਲਾਮਬੰਦ ਕਰ ਰਹੇ ਆਗੂਆਂ ਨੂੰ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਜਾਣ ਅਤੇ ਹੋਰ ਦਬਾਅ ਪਾਉਣ ਕਾਰਨ ਉਸੇ ਦਿਨ ਰਾਜਸਥਾਨ ਦੀ ਧਰਤੀ 'ਤੇ ਬੁੱਢਾ ਜੌੜ ਵਿਖੇ ਪੰਥਕ ਇਕੱਠ ਸੱਦਿਆ ਗਿਆ ਅਤੇ ਬਾਅਦ ਵਿੱਚ 8 ਦਸੰਬਰ ਨੂੰ ਪਹਿਲਾ ਮਿੱਥੇ ਸਥਾਨ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਬੁਲਾਉਣ ਦਾ ਫੈਸਲਾ ਕੀਤਾ ਗਿਆ। ਤਾਂ ਇਹਨਾਂ ਦਿਨਾਂ ਵਿੱਚ ਜ਼ਮੀਨ 'ਤੇ ਕੀ ਸਥਿਤੀ ਬਣੀ ਹੋਈ ਸੀ ਅਤੇ ਕਿੰਨਾਂ ਹਾਲਾਤਾਂ ਵਿੱਚ ਕਾਰਜਕਾਰੀ ਜਥੇਦਾਰਾਂ ਵੱਲੋਂ ਇਹ ਫੈਸਲੇ ਲਏ ਗਏ, ਇਸ ਸੰਬੰਧੀ ਵੇਰਵੇ ਨਾਲ ਅੱਜ ਅਸੀਂ ਮੌਂਟਰੀਅਲ ਤੋਂ ਸਰਦਾਰ ਮਨਵੀਰ ਸਿੰਘ ਨਾਲ ਗੱਲਬਾਤ ਕਰਾਂਗੇ, ਜੋ ਉਸ ਸਮੇਂ ਪੰਜਾਬ ਵਿੱਚ ਪੰਥਕ ਹਲਕਿਆਂ ਵਿੱਚ ਵਿਚਰ ਰਹੇ ਸਨ ਅਤੇ ਹਾਲ ਹੀ ਵਿੱਚ ਕੈਨੇਡਾ ਪਰਤੇ ਹਨ। ਉਹ ਸਾਡੇ ਨਾਲ ਮੌਂਟਰੀਅਲ ਤੋਂ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮਨਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਟੀਵੀ 84 ਦੇ ਨਾਲ ਜੁੜ ਬੈਠੇ ਜਿੰਨੇ ਵੀ ਸਾਡੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਵੀਰ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਪੰਜਾਬ ਜਾ ਕੇ ਆਏ ਹੋ, ਸਰਬੱਤ ਖਾਲਸਾ ਦੇ ਵਿੱਚ ਸ਼ਾਮਲ ਹੋਣ ਲਈ ਗਏ ਸੀ ਅਤੇ ਤੁਸੀਂ ਉੱਥੋਂ ਗੁਰੂ ਵਾਲੇ ਸਿੰਘ ਬਣ ਕੇ ਆਏ ਹੋ, ਸਿੰਘ ਸੱਜ ਕੇ ਆਏ ਹੋ, ਅੰਮ੍ਰਿਤ ਛਕ ਕੇ ਆਏ ਹੋ। ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਕਦਮ ਪੁੱਟਣ ਦੀ ਅਤੇ ਗੁਰੂ ਵਾਲੇ ਬਣਨ ਦੀ ਲੱਖ ਲੱਖ ਵਧਾਈ ਹੋਵੇ ਜੀ। ਜੀ ਬਹੁਤ ਬਹੁਤ ਧੰਨਵਾਦ ਸਰਦਾਰ ਅਮਰਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਨਵੀਰ ਸਿੰਘ ਜੀ, ਅਸੀਂ ਆਪਣੀ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਆ ਉਹਦੀ ਸ਼ੁਰੂਆਤ ਕਰਦੇ ਹਾਂ ਅਤੇ ਸ਼ੁਰੂਆਤੀ ਦੌਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਜਿਹੜਾ ਤੁਹਾਡਾ ਐਕਸਪੀਰੀਅੰਸ ਰਿਹਾ, ਪੰਜਾਬ ਤੁਸੀਂ ਜਾ ਕੇ ਆਏ ਹੋ ਅਤੇ ਤੁਸੀਂ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਲਈ ਗਏ ਸੀ, ਸੋ ਤੁਸੀਂ ਉੱਥੇ ਕੀ ਅਬਜ਼ਰਵ ਕੀਤਾ ਕਿ ਕਿੰਨਾਂ ਹਾਲਾਤਾਂ ਦੇ ਵਿੱਚ ਸਰਬੱਤ ਖਾਲਸਾ ਪਹਿਲਾਂ ਟਾਲਿਆ ਗਿਆ, ਫਿਰ ਜਿਹੜਾ ਰਾਜਸਥਾਨ ਦੇ ਵਿੱਚ ਇਕੱਠ ਹੋਇਆ ਤੁਸੀਂ ਉੱਥੇ ਵੀ ਸ਼ਾਮਲ ਸੀ, ਅਤੇ ਉਹਦੇ ਤੋਂ ਬਾਅਦ ਜਿਹੜੀ ਇਹ 8 ਦਸੰਬਰ ਨੂੰ ਕਾਲ ਦਿੱਤੀ ਗਈ ਹੈ, ਇਸ ਸਾਰੇ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਅਤੇ ਆਫਕੋਰਸ ਤੁਸੀਂ ਜਿਹੜਾ ਤੁਹਾਡਾ ਆਪਣਾ ਐਕਸਪੀਰੀਅੰਸ ਹੈਗਾ ਉਹ ਸਾਡਾ ਜਿਹੜਾ ਹੈਗਾ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਜੀ ਸਰਦਾਰ ਸਾਹਿਬ, ਗੱਲ ਇੱਦਾਂ ਵੀ ਜਿਵੇਂ ਆਪਾਂ ਜਾਣਦੇ ਹਾਂ ਕਿ ਇਹ ਜਿਹੜਾ ਸਰਬੱਤ ਖਾਲਸਾ, ਮੈਂ ਇਹਦੇ ਪਿਛੋਕੜ 'ਚ ਥੋੜ੍ਹਾ ਜਿਹਾ ਜਾਣਾ ਚਾਹੁੰਦਾ ਜੀ। ਬਿਲਕੁਲ। ਇਹ ਸਰਬੱਤ ਖਾਲਸਾ ਹੋਣ ਤੋਂ ਪਹਿਲਾਂ ਜਿਹੜਾ ਸਰਬੱਤ ਖਾਲਸਾ ਪਿਛਲੇ ਸਾਲ ਯਾਨੀ ਕਿ 10 ਨਵੰਬਰ 2015 ਨੂੰ ਹੋਇਆ ਸੀ, ਸਾਨੂੰ ਉਹਦੀਆਂ ਘਟਨਾਵਾਂ ਦੇ ਉੱਤੇ ਵੀ ਜਿਹੜਾ ਉਹ ਬਹੁਤ ਗੰਭੀਰਤਾ ਦੇ ਨਾਲ ਉਹਨੂੰ ਵਾਚਣ ਦੀ ਲੋੜ ਹੈ ਜੀ। ਜਦੋਂ ਇਹ ਘਟਨਾਵਾਂ ਘਟਦੀਆਂ ਨੇ, ਸਿੱਖ ਪੰਥ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਨੇ, ਔਰ ਖਾਸ ਕਰਕੇ ਜਿਹੜੀ ਭੂਮਿਕਾ ਬਣਦੀ ਹੈ ਸਰਬੱਤ ਖਾਲਸਾ ਨੂੰ ਹੋਣ ਦੀ, ਉਹ ਜਦੋਂ ਫੂਡ ਸੌਦੇ ਵਾਲੇ ਨੇ, ਉਸ ਖੋਤੀ ਜਿਹੜਾ ਉਹ ਸਰਸੇ ਵਾਲੇ ਨੇ, ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀ ਦਾ ਸਵਾਂਗ ਰਚਿਆ ਜੀ, ਉਹ ਸਾਰੇ ਡਰਾਬੇ ਨੂੰ ਵੈਸੇ ਤਾਂ ਜਿਹੜਾ ਸਿੱਖਾਂ ਵੱਲੋਂ ਨਕਾਰ ਦਿੱਤਾ ਗਿਆ, ਪਰ ਉਸਦੇ ਇਵਜ਼ ਵਜੋਂ ਇੱਕ ਹੁਕਮਨਾਮਾ ਉਹਦੇ ਖਿਲਾਫ ਜਾਰੀ ਹੋਇਆ ਸੀਗਾ ਨਾਮ ਮਿਲਵਰਤਨ ਦਾ। ਤੇ ਜਦੋਂ ਬਿਨਾਂ ਕਿਸੇ ਗੱਲਬਾਤ ਤੋਂ, ਬਿਨਾਂ ਕਿਸੇ ਵਿਚਾਰ ਤੋਂ ਇਹ ਸਰਕਾਰੀ ਜਥੇਦਾਰਾਂ ਵੱਲੋਂ, ਜਿਨ੍ਹਾਂ ਦਾ ਇੱਥੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕਬਜ਼ਾ ਜੀ, ਉਹਨਾਂ ਵੱਲੋਂ ਸਰਕਾਰੀ ਪ੍ਰੈਸ਼ਰ ਦੇ ਵਿੱਚ ਉਹ ਹੁਕਮਨਾਮਾ ਵਾਪਸ ਲੈ ਲਿੱਤਾ ਗਿਆ। ਉਹਦੇ ਇਵਜ਼ ਦੇ ਵਿੱਚ ਸਰਬੱਤ ਖਾਲਸਾ ਜਿਹੜਾ ਉਹ ਸੱਦਿਆ ਗਿਆ ਸੀ। ਉਸੇ ਉਹ ਮਤਲਬ ਸਰਬੱਤ ਖਾਲਸਾ ਦੀ ਜਿਹੜੀ ਤਿਆਰੀ ਆ ਉਸਦੇ ਇਵਜ਼ ਦੇ ਵਿੱਚ ਹੋਣ ਲੱਗ ਗਈ ਸੀ ਕਿ ਹੁਣ ਸਾਨੂੰ ਆਪਣੇ ਜਿਹੜੇ ਧਾਰਮਿਕ ਸਥਾਨ ਨੇ, ਖਾਸ ਕਰਕੇ ਆਪਣੇ ਜਿਹੜੇ ਤਖਤ ਨੇ, ਜਿਹੜੇ ਉਹਨਾਂ ਦੇ ਉੱਤੇ ਕਾਬਜ਼ ਲੋਕ ਨੇ, ਉਹਨਾਂ ਤੋਂ ਹੁਣ ਆਜ਼ਾਦ ਕਰਾਉਣ ਦੀ ਲੋੜ ਆ। ਆਪਣੇ ਜਿਹੜੇ ਜਿੰਨੀਆਂ ਵੀ ਸਾਡੇ ਗੁਰਦੁਆਰਾ ਸਾਹਿਬਾਨ ਨੇ, ਸਾਡੇ ਤਖਤ ਸਾਹਿਬਾਨ ਨੇ, ਇਸ ਦੇ ਉੱਤੇ ਸੱਚੇ ਸੁੱਚੇ ਤੇ ਪਾਕ ਜਿਹੜਾ ਪੰਥ ਆ, ਉਹਦਾ ਜਿਹੜਾ ਹੁਣ ਉਹਦੀ ਸੇਵਾ ਜਿਹੜੀ ਆ ਉਹ ਲਾਣੀ ਬਹੁਤ ਜ਼ਰੂਰੀ ਆ ਤੇ ਸਰਕਾਰੀ ਹੱਥਾਂ 'ਚੋਂ ਕਢਾਉਣੇ ਬਹੁਤ ਜ਼ਰੂਰੀ ਆ ਜੀ। ਇਹ ਗੱਲਬਾਤ ਹਜੇ ਚੱਲ ਹੀ ਰਹੀ ਸੀ। ਇਹਦੇ ਦਰਮਿਆਨ ਬਹੁਤ ਹੀ ਜਿਹੜੀ ਘਿਨਾਉਣੀ ਘਟਨਾ, ਜਿਹਨੂੰ ਆਪਾਂ ਕਹਿ ਸਕਦੇ ਦੁਖਦਾਈ ਘਟਨਾ ਵਾਪਰੀ, ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਆ ਉਹ ਸ਼ਰੇਆਮ ਪਹਿਲਾਂ ਜਿਹੜੇ ਪਾਵਨ ਸਰੂਪ ਨੇ ਉਹ ਚੋਰੀ ਕੀਤੇ ਗਏ, ਉਸ ਤੋਂ ਬਾਅਦ ਧਮਕੀਆਂ ਭਰੇ ਪੋਸਟਰ ਪਿੰਡਾਂ ਦੇ ਵਿੱਚ ਲਗਾਏ ਗਏ
ਕਿ ਤੁਹਾਡਾ ਗੁਰੂ ਸਾਡੇ ਕੋਲ ਆ, ਜੇ ਲੱਭ ਸਕਦੇ ਹੋ ਤਾਂ ਲੱਭ ਲਓ। ਉਸ ਤੋਂ ਬਾਅਦ ਗੁਰੂ ਦੀ ਬੇਅਦਬੀ ਕੀਤੀ ਗਈ, ਗੁਰੂ ਦੇ ਅੰਗ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਰੋਲੇ ਗਏ ਨੇ। ਸੋ ਜਦੋਂ ਇਹ ਘਟਨਾ ਘਟੀ, ਪੰਥਕ ਇਕੱਠ ਹੋਇਆ, ਉੱਥੇ ਸ਼ਾਂਤਮਈ ਪ੍ਰਦਰਸ਼ਨ ਦੇ ਵਿੱਚ ਗੋਲੀकांड ਹੋਇਆ, ਉਹਦੇ 'ਚ ਸਰਦਾਰ ਕਿਸ਼ਨ ਭਗਵਾਨ ਸਿੰਘ ਹੁਣੀ ਔਰ ਸਰਦਾਰ ਜਗਜੀਤ ਸਿੰਘ ਹੁਣਾਂ ਦੀ ਉੱਥੇ ਸ਼ਹਾਦਤ ਹੋਈ ਜੀ। ਸੋ ਇਹ ਜਿਹੜਾ ਸਾਰੇ ਘਟਨਾਕ੍ਰਮ ਨੇ ਇੱਕ ਜਿਹੜਾ ਉਹ ਗਰਾਊਂਡ ਤਿਆਰ ਕੀਤੀ ਕਿ ਸਿੱਖਾਂ ਨੂੰ ਹੁਣ ਆਪਣਾ ਜਿਹੜਾ ਪੁਰਾਤਨ ਵਿਰਸਾ ਮੁੜ ਸੁਰਜੀਤ ਕਰਨ ਦੀ ਲੋੜ ਹੈ, ਕਿਉਂਕਿ ਇਤਿਹਾਸ ਗਵਾਹ ਸਿੱਖਾਂ ਦੇ ਉੱਤੇ ਜਦੋਂ ਵੀ ਕੋਈ ਐਸੀ ਵਿਪਤਾ ਆਣ ਖੜਦੀ ਆ, ਜਦੋਂ ਕੌਮ ਦੇ ਜੀਣ ਜਾਂ ਮਰਨ ਦਾ ਸਵਾਲ ਪੈਦਾ ਹੋ ਜਾਵੇ, ਤਾਂ ਫਿਰ ਜਿਹੜਾ ਸਾਡੇ ਬਜ਼ੁਰਗਾਂ ਵੱਲੋਂ ਦਿੱਤਾ ਗਿਆ ਇੱਕ ਜਿਹੜਾ ਰਿਵਾਜ ਹੈ, ਉਹ ਸਰਬੱਤ ਖਾਲਸਾ ਫਿਰ ਜਿਹੜਾ ਸੁਰਜੀਤ ਹੁੰਦਾ ਤੇ ਸਰਬੱਤ ਖਾਲਸਾ ਇਕੱਠਾ ਹੋ ਕੇ ਤੇ ਫਿਰ ਆਪਣੇ ਜਿਹੜੇ ਆ ਉਹ ਫੈਸਲੇ ਆਪ ਕਰਦਾ। ਔਰ 2015 ਦੇ ਵਿੱਚ ਵੀ ਮੈਂ ਉੱਥੇ ਸੀ, ਮੈਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਕਿ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ, ਔਰ ਜਿਹੜੀ ਡਿਸੀਜਨ ਮੇਕਿੰਗ ਉੱਥੇ ਜਿਹੜੀਆਂ ਮੀਟਿੰਗ ਸੀਗੀਆਂ ਉਹਦੇ ਵਿੱਚ ਵੀ ਬਹਿਣ ਦਾ ਮੌਕਾ ਮਿਲਿਆ, ਤੇ ਜਿੰਨਾ ਕੁ ਉੱਥੇ ਹੋ ਸਕਦਾ ਸੀ ਵੱਧ ਤੋਂ ਵੱਧ ਉਹਨਾਂ ਮੀਟਿੰਗਸ ਦੇ ਵਿੱਚ ਵੀ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕਾਫੀ ਸਾਰੇ ਉਹਦੇ ਵਿੱਚ ਜਿਹੜੇ ਨੇ ਕਈ ਵੀਰ ਨਹੀਂ ਵੀ ਪਹੁੰਚੇ, ਕਈਆਂ ਦੇ ਆਪਣੇ, ਕਿਉਂਕਿ ਬਹੁਤ ਦੇਰ ਬਾਅਦ ਸਾਡਾ ਇਹ 1986 ਤੋਂ ਬਾਅਦ ਬਹੁਤ ਲੰਬੇ ਸਮੇਂ ਬਾਅਦ ਸਰਬੱਤ ਖਾਲਸਾ ਕੀਤਾ ਗਿਆ ਸੀ ਜੀ। ਔਰ ਉੱਥੇ ਜਿਹੜੇ ਡਿਸੀਜਨ ਹੋਏ ਉਹਦੇ ਚ ਸਭ ਤੋਂ ਵੱਡੀ ਗੱਲ ਜਿਹੜੀ ਉੱਤਰ ਕੇ ਸਾਹਮਣੇ ਆਈ, ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਜਿਹੜਾ ਸਿੱਖ ਕੌਮ ਵੱਲੋਂ ਉਹਨਾਂ ਦੀ ਗਵਾਹੀ ਪ੍ਰਵਾਨ ਕਰਨਾ, ਉਹਨਾਂ ਨੂੰ ਸਾਡੇ ਸਰਬ ਉੱਚ ਸਥਾਨ, ਸਰਬ ਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪਣਾ ਜੀ। ਔਰ ਇਸ ਇੱਕ ਸੁਨੇਹੇ ਨੇ ਹਿੰਦੁਸਤਾਨ ਦੀ ਗਵਰਨਮੈਂਟ ਦੀਆਂ ਨੀਂਦਾਂ ਉਡਾ ਦਿੱਤੀਆਂ। ਤੇ ਜਿਵੇਂ ਉੱਥੇ 7 ਲੱਖ ਦਾ ਇਕੱਠ ਹੋਇਆ, ਉਹ ਵੀ ਇੱਕ ਜਿਹੜੀ ਗੁਰੂ ਦੀ ਬਖਸ਼ਿਸ਼ ਆ, ਉਤੋਂ ਘੱਟ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੇ ਇੰਤਜ਼ਾਮ ਕੀਤੇ ਗਏ ਸਨ ਗਵਰਨਮੈਂਟ ਵੱਲੋਂ, ਤੇ ਬਹੁਤ ਜ਼ਿਆਦਾ ਸੰਭਾਵਨਾ ਸੀ ਕਿਤੇ ਇਕੱਠ ਜੇ 10-20 ਹਜ਼ਾਰ ਦਾ ਰਹਿ ਜਾਂਦਾ ਤੇ ਉਹ ਉੱਥੇ ਲਾਠੀ ਚਾਰਜ ਜਾਂ ਗੋਲੀ ਸਿੱਕੇ ਦਾ ਇਸਤੇਮਾਲ ਵੀ ਕਰ ਸਕਦੇ ਸੀ। ਬਟ ਉਹਨਾਂ ਨੂੰ ਕੋਈ ਐਡੀ ਵੱਡੀ ਸੰਭਾਵਨਾ ਨਹੀਂ ਸੀ ਕਿ ਇਹ ਜਿਹੜਾ ਸੰਗਤਾਂ ਦਾ ਰੋਹ ਹੈ, ਇਹਦੇ ਅੱਗੇ ਇਹਨਾਂ ਦੀ ਜਿਹੜੀ ਗਵਰਨਮੈਂਟ ਦੀ ਮਸ਼ੀਨਰੀ ਉੱਥੇ ਫਿੱਟ ਕੀਤੀ ਗਈ ਹੈ, ਬਹੁਤ ਬੋਣੀ ਹੋ ਜਾਏਗੀ। ਸੋ ਉਹਨਾਂ ਦੇ ਵੱਸ 'ਚ ਕੁਝ ਨਹੀਂ ਰਿਹਾ, ਔਰ 7 ਲੱਖ ਦੇ ਇਕੱਠ ਨੇ ਜਿਹੜੇ ਕੌਮੀ ਫੈਸਲੇ ਲਏ ਨੇ, ਔਰ ਸਭ ਤੋਂ ਪ੍ਰਮੁੱਖਤਾ ਦੇ ਤੌਰ ਤੇ ਜਿਹੜਾ ਜਥੇਦਾਰ ਸਾਹਿਬ ਨੂੰ ਥਾਪਣਾ, ਉਹ ਇੱਕ ਮੈਂ ਸਮਝਦਾ ਵੀ ਇੱਕ ਖਾਲਿਸਤਾਨ ਦੀ ਸੋਚ ਦੇ ਉੱਤੇ ਮੋਹਰ ਸੀ, ਕਿਉਂਕਿ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਇੱਕ ਚਿਹਰਾ ਰਹੇ ਨੇ ਖਾਲਿਸਤਾਨੀ ਸੋਚ ਦਾ, ਔਰ ਉਹਨਾਂ ਨੂੰ ਜਥੇਦਾਰ ਥਾਪਿਆ ਜਾਣਾ, ਇੱਕ ਤਾਂ ਉਹਨਾਂ ਉਸ ਰਾਹ ਦੀ ਪ੍ਰਵਾਨਕਤਾ ਸਾਂਝੇ ਤੌਰ ਤੇ ਲਈ ਗਈ ਜਿਹੜਾ ਸਾਡੇ ਜੁਝਾਰੂਆਂ ਨੇ ਉਸ ਟਾਈਮ ਅਪਣਾਇਆ, ਔਰ ਇੱਕ ਮੋਹਰ ਲਾਈ ਗਈ ਕਿ ਸਾਨੂੰ ਇਹ ਜਿਹੜੇ ਸਾਡੇ ਜੁਝਾਰੂ ਨੇ ਜਾਂ 1.5 ਲੱਖ ਸ਼ਹਾਦਤ ਜਿਹੜੀ ਸਾਡੀ ਪੰਜਾਬ ਦੇ ਵਿੱਚ ਹੋਈ ਹੈ, ਉਸ ਦੇ ਉੱਤੇ ਸਰਬੱਤ ਖਾਲਸਾ ਨੇ ਮੋਹਰ ਲਾਈ ਹੈ ਆਪਣਾ ਆਗੂ ਚੁਣ ਕੇ ਕਿ ਇਹ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੋਇਆ ਜੀ। ਸੋ ਉਸੇ ਸਾਰੇ ਘਟਨਾਕ੍ਰਮ ਦੀ ਬੁਖਲਾਹਟ ਦਾ ਇਹ ਨਤੀਜਾ ਅਮਰਵੀਰ ਸਿੰਘ ਜੀ, ਜਿਹੜਾ ਇਸ ਬਾਰੇ ਵੀ ਸਰਕਾਰੀ ਤਸ਼ੱਦਦ ਆ ਜਿਹੜਾ ਉਹ ਇੰਨੇ ਜ਼ੋਰ ਦੇ ਉੱਤੇ ਹੈ ਕਿ ਹੁਣ ਉਹਨਾਂ ਨੂੰ ਆਪੋ ਤਾਪੀ ਪਈ ਹੋਈ ਹੈ ਕਿ ਜੇ ਇੱਕ ਵਾਰ ਫੇਰ ਸਰਬੱਤ ਖਾਲਸਾ ਹੋ ਗਿਆ ਜੀ ਤੇ ਸਾਡੀਆਂ ਤਾਂ ਕੁਰਸੀਆਂ ਗਈਆਂ ਤੇ ਸਾਨੂੰ ਤਾਂ ਪੰਥ ਨੇ ਨਕਾਰ ਕੇ ਸਿੱਟ ਦੇਣਾ, ਜਿਹੜਾ ਕਿ ਹੋਣ ਜਾ ਰਿਹਾ ਹੁਣ 8 ਦਸੰਬਰ ਨੂੰ। ਔਰ ਇਸੇ ਸਭ ਦੇ ਚੱਲਦਿਆਂ ਜਿਹੜਾ ਸਰਕਾਰੀ ਤਸ਼ੱਦਦ ਹੈ, ਤੁਸੀਂ ਜ਼ਿਕਰ ਕੀਤਾ ਕਿ ਮੈਂ ਦੱਸਾਂਗੀ ਐਕਸਪੀਰੀਅੰਸ ਕਿਹਦਾ ਰਿਹਾ, ਕਿਉਂਕਿ ਹੁਣ ਵੀ ਮੈਨੂੰ ਮੌਕਾ ਮਿਲਿਆ ਜਾਣ ਦਾ, ਜਦੋਂ ਸਰਬੱਤ ਖਾਲਸਾ ਦੀ ਕਾਲ ਆਈ ਆ ਤੇ ਅਸੀਂ ਆਪਣਾ ਕੌਮੀ ਫਰਜ਼ ਸਮਝਦੇ ਹੋਏ ਉੱਥੇ ਪਹੁੰਚੇ ਆ ਜੀ। ਔਰ ਪਹੁੰਚ ਕੇ ਔਰ ਜਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਆ, ਅਮਰਵੀਰ ਸਿੰਘ ਜੀ, ਮੈਂ ਸੰਗਤਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਲਾਲਤ ਕੀ ਹੁੰਦੀ ਹੈ, ਸਿੱਖ ਆਪਣੇ ਆਪ ਨੂੰ ਬੇਘਰ ਕਿਉਂ ਸਮਝਦੇ ਨੇ, ਇਹਦਾ ਅਹਿਸਾਸ ਜਿਹੜਾ ਪ੍ਰੈਕਟੀਕਲ ਤੌਰ ਦੇ ਉੱਤੇ ਵੀ ਇੱਕ ਵਾਰ ਫੇਰ ਜਿਹੜਾ ਉੱਥੇ ਪੰਜਾਬ ਦੇ ਵਿੱਚ ਜਾ ਕੇ ਹੋਇਆ, ਕਿਉਂਕਿ ਪੁਲਿਸ ਵੀ ਜਿਹੜੀ ਛਾਪੇਮਾਰੀ ਆ, ਤੁਸੀਂ ਮੀਡੀਆ ਵੀ ਵਾਚ ਕੀਤਾ ਹੋਵੇਗਾ ਜੀ। ਪੁਲਿਸ ਨੇ ਛਾਪੇਮਾਰੀ ਦੇ ਦੌਰਾਨ ਤਕਰੀਬਨ 1500 ਤੋਂ ਲੈ ਕੇ 2000 ਦੇ ਵਿੱਚ ਜਿਹੜੀ ਗਿਣਤੀ ਸੀ ਸਿੱਖਾਂ ਦੀ, ਜਿਹੜੇ ਐਕਟਿਵ ਸਿੱਖ ਸਨ, ਜਿਨ੍ਹਾਂ ਨੇ ਸਰਬੱਤ ਖਾਲਸਾ ਦੇ ਉਹਨੂੰ ਕਾਮਯਾਬ ਕਰਨ ਦੇ ਲਈ ਮੋਹਰੀ ਭੂਮਿਕਾ ਨਿਭਾਉਣੀ ਸੀ, ਜਿਨ੍ਹਾਂ ਨੇ ਜਥਿਆਂ ਦੇ ਇੰਤਜ਼ਾਮ ਕਰਨੇ ਸੀ, ਜਿਨ੍ਹਾਂ ਨੇ ਪ੍ਰਬੰਧ ਕਰਨੇ ਸੀ, ਐਕਟਿਵ ਮੈਂਬਰ ਜਿਹੜੇ ਸੀਗੇ ਸਰਬੱਤ ਖਾਲਸਾ ਦੇ ਨਾਲ ਚੱਲਣ ਵਾਲੇ, ਜਿਹੜੀ ਕਿ ਤੁਸੀਂ ਕਹਿ ਸਕਦੇ ਹੋ ਕਿ ਸਿੱਖ ਪੰਥ ਦੀ ਜਿਹੜੀ ਕੌਮ ਦੀ ਕਰੀਮ ਸੀ, ਉਹ ਨੌਜਵਾਨ ਪੀੜ੍ਹੀ ਉਹਨਾਂ ਨੇ ਜੇਲ੍ਹਾਂ 'ਚ ਨੋੜੀ। ਉਹਨਾਂ ਦੀ ਗਿਣਤੀ 1500 ਤੋਂ 2000 ਤੇ ਜਿਹੜੇ ਹੋਰ ਉਹਨਾਂ ਤੋਂ ਇਲਾਵਾ ਬਚ ਗਏ ਜਿਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਉਣੀਆਂ ਸੀ,
ਉਹ ਵਿਚਾਰੇ ਜਾਂ ਬਾਹਰਲਿਆਂ ਸੂਬਿਆਂ ਦੇ ਵਿੱਚ ਨਿਕਲ ਗਏ ਜਾਂ ਕਮਾਦਾਂ ਦੇ ਵਿੱਚ ਵੜ ਗਏ, ਜਾਣੀ ਕਿ ਉਹਨਾਂ ਨੂੰ ਘਰੋਂ ਬੇਘਰ ਹੋਣਾ ਪਿਆ। ਔਰ ਬਿਨਾਂ ਕਿਸੇ ਜੁਰਮ ਦੇ, ਬਿਨਾਂ ਕਿਸੇ ਅਪਰਾਧ ਦੇ, ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਸੰਸਨੀ ਦੇ ਸਰਕਾਰੀ ਜ਼ਬਰ ਉੱਥੇ ਝੂਲਿਆ। ਔਰ ਉਹਨਾਂ ਨੇ ਸਿੰਘਾਂ ਦੇ ਘਰਾਂ ਦੇ ਵਿੱਚ ਜਾ ਕੇ ਜਲੀਲ ਕੀਤਾ, ਤਲਾਸ਼ੀਆਂ ਲਈਆਂ। ਜਿਹੜੇ ਸਿੰਘ ਫੜੇ ਗਏ ਉਹਨਾਂ ਨੂੰ ਗ੍ਰਿਫਤਾਰ ਕੀਤਾ। ਜਿਹੜੇ ਇੱਧਰ ਉੱਧਰ ਹੋ ਗਏ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਜਲੀਲ ਕੀਤਾ। ਔਰ ਇੰਨਾ ਹੀ ਨਹੀਂ, ਉਸ ਤੋਂ ਇਲਾਵਾ ਜਿਹੜੇ ਮੇਨ ਮੋਹਰੀ ਭੂਮਿਕਾ ਨਿਭਾਉਣ ਵਾਲੇ, ਮੋਹਰੀ ਰੋਲ ਨਿਭਾਉਣ ਵਾਲੇ ਜਿਹੜੇ ਸਿੰਘ ਸਨ ਸਰਬੱਤ ਖਾਲਸਾ ਦੇ ਵਿੱਚ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਜਥੇਦਾਰ ਸਾਹਿਬਾਨ ਔਰ ਜਿੰਨੇ ਵੀ ਸਾਡੇ ਜਿਹੜੇ ਪੰਥਕ ਧਿਰਾਂ ਨੇ ਉਹਨਾਂ ਦੇ ਆਗੂ ਜਿਹੜੇ ਸਰਬੱਤ ਖਾਲਸਾ ਦੇ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਨੇ, ਉਹਨਾਂ ਦੇ ਉੱਤੇ ਜਿਹੜਾ ਉਹ ਰਾਤ ਦਿਨ ਦੇ ਪਹਿਰੇ, ਉਹਨਾਂ ਨੂੰ ਮਤਲਬ ਕਹਿਣ ਦਾ ਵੀ ਉਹਨਾਂ ਦਾ ਪਿੱਛਾ ਕਰਨਾ, ਉਹਨਾਂ ਦੇ ਫੋਨ ਟ੍ਰੇਸ ਕਰਨਾ, ਤਾਂ ਉਹਨਾਂ ਨੂੰ ਵੀ ਰੂਹ ਪੋਸ਼ੀ ਦੇ ਵਿੱਚ ਇਹ ਸਾਰੇ ਪ੍ਰੋਸੈਸ ਦੇ ਵਿੱਚ ਪੈਣਾ ਪਿਆ। ਸੋ ਇਸੇ ਦੌਰਾਨ ਜਿਹੜਾ ਮੈਨੂੰ ਉੱਥੇ ਪਹੁੰਚਣ ਦਾ ਮੌਕਾ ਮਿਲਿਆ, ਔਰ ਮੈਂ ਇੱਥੋਂ ਜਾ ਕੇ ਪਹਿਲਾਂ ਤਾਂ ਮੈਂ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਕਿਉਂਕਿ ਬਹੁਤ ਦੇਰ ਦਾ ਜਿਹੜਾ ਇੱਕ ਸਿੱਖ ਦਾ ਮੁੱਢਲਾ ਸੁਪਨਾ ਹੁੰਦਾ ਕਿ ਮੈਂ ਗੁਰੂ ਵਾਲਾ ਬਣਾ ਜੀ। ਸੋ ਉਹ ਜਿਹੜਾ ਉਹ ਪ੍ਰਾਪਤ ਕੀਤਾ, ਤੇ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ ਪੰਥ ਦੇ ਵਿੱਚ ਸ਼ਾਮਲ ਹੋਇਆ ਜੀ। ਔਰ ਉਸ ਤੋਂ ਬਾਅਦ ਮੈਂ ਗਿਆ ਉਹਨਾਂ ਧਿਰਾਂ ਦੇ ਕੋਲ ਜਿੱਥੇ ਸਾਰਾ ਪ੍ਰੋਸੈਸ ਚੱਲਣਾ ਸੀ। ਔਰ ਕਿਹਨਾਂ ਹਾਲਾਤਾਂ ਦੇ ਵਿੱਚ ਉੱਥੇ ਪਹੁੰਚਿਆ, ਇੱਕ ਵਾਰ ਤਾਂ ਜਿਹੜਾ ਪੁਰਾਤਨ ਸਿੰਘਾਂ ਦੀ ਯਾਦ ਕਰਾ ਦਿੱਤੀ ਕਿ ਉਹ ਸਿੰਘ ਸਾਡੇ ਜਿਹੜੇ ਕਿੰਨੇ ਜਜ਼ਬੇ ਵਾਲੇ ਸਨ। ਸਾਨੂੰ ਤਾਂ 2-4 ਦਿਨ 5 ਦਿਨ ਦੀ ਹੁਣ ਖੱਜਲ ਖੁਆਰੀ ਭੁਗਤਣੀ ਪਈ ਹੈ, ਬਟ ਉਹ ਜਿਹੜੇ ਸਿੰਘ ਜਿਹੜੇ ਉਦੋਂ ਉਸ ਵੇਲੇ ਜੰਗਲਾਂ ਵੀਨਾਂ ਦੇ ਵਿੱਚ ਰਹਿੰਦੇ ਹੁੰਦੇ ਸੀ, ਉਹਨਾਂ ਨੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ ਹੋਣਗੀਆਂ, ਇਹ ਸਾਰਾ ਕੁਝ ਇਹਨਾਂ 4-5 ਦਿਨਾਂ ਦੇ ਵਿੱਚ ਦੇਖਿਆ। ਕਿਉਂਕਿ ਤੁਸੀਂ ਔਰ ਮੈਂ ਤੁਹਾਨੂੰ ਇੱਥੇ ਉਚੇਚੇ ਤੌਰ ਤੇ ਦੱਸਣਾ ਚਾਹੁੰਦਾ ਵੀ ਉਹ ਧਿਰਾਂ ਜਿਹੜੀਆਂ ਇੱਥੇ ਸਾਡੇ ਲਈ ਖਾਲਸਾ ਦਾ ਝੰਡਾ ਬੁਲੰਦ ਕਰੀ ਫਿਰਦੀਆਂ ਨੇ, ਸਾਡੀ ਕੌਮ ਦੀ ਭਵਿੱਖ ਦੇ ਲਈ ਆਪਣੇ ਆਪ ਨੂੰ ਦਾਅ ਤੇ ਲਾਏ ਫਿਰਦੇ ਨੇ ਜਿਹੜੇ ਸਿੰਘ, ਉਹਨਾਂ ਦਾ ਜਿਹੜਾ ਜੀਵਨ ਆਪਾਂ ਬਹੁਤ ਨੇੜਿਓਂ ਜਿਹੜਾ ਦੇਖਣ ਦਾ ਮੌਕਾ ਮਿਲਿਆ ਇਸ ਵਾਰ ਜੀ। ਔਰ ਧੰਨ ਨੇ ਉਹ ਗੁਰੂ ਦੇ ਸਿੱਖ ਜਿਹੜੇ ਇੰਨੀਆਂ ਔਕੜਾਂ ਦੇ ਬਾਵਜੂਦ ਜਿਹੜਾ ਆਜ਼ਾਦੀ ਦਾ ਝੰਡਾ ਉਹਨੂੰ ਬੁਲੰਦੀ ਦੇ ਉੱਤੇ ਜਿਹੜੇ ਹਜੇ ਵੀ ਚੱਕੀ ਫਿਰਦੇ ਨੇ। ਔਰ ਸਰਦਾਰ ਅਮਰਜੀਤ ਸਿੰਘ ਜੀ, ਮੈਂ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ 5 ਦਿਨ ਤਕਰੀਬਨ ਮੈਂ ਉਹਨਾਂ ਸਿੰਘਾਂ ਦੇ ਨਾਲ ਰਿਹਾ। ਸਰਦਾਰ ਸਿਮਰਨਜੀਤ ਸਿੰਘ ਉਹਨਾਂ ਮਾਨ ਦੇ ਨਾਲ ਰਿਹਾ, ਨਾਲ ਜਥੇਦਾਰ ਸਵਾਨ ਸੰਦ ਜਾਂ ਹੋਰ ਵੀ ਜਿਹੜੀਆਂ ਧਿਰਾਂ ਨਾਲ ਜੁੜੀਆਂ ਹੋਈਆਂ ਸਾਰਿਆਂ ਦੇ ਸਿੰਘ। ਅਸੀਂ 5 ਦਿਨਾਂ ਦੇ ਵਿੱਚ ਜਦੋਂ ਬੁੱਢਾ ਜੋੜ ਦੀ ਇਤਿਹਾਸਕ ਧਰਤੀ ਦੇ ਪਹੁੰਚੇ ਹਾਂ, ਉੱਥੇ ਹੀ ਅਸੀਂ 2 ਜਾਂ 3 ਵਕਤ ਦਾ ਖਾਣਾ ਜਿਹੜਾ ਸਾਨੂੰ ਇੱਕ ਜਗ੍ਹਾ ਤੇ ਨਸੀਬ ਹੋਇਆ। ਉਸ ਤੋਂ ਪਹਿਲਾਂ ਮਤਲਬ ਸਵੇਰ ਦਾ ਚਾਹ ਦਾ ਟਾਈਮ ਅਸੀਂ ਕਿਤੇ ਹੁੰਦੇ ਸੀ, ਦੁਪਹਿਰੇ ਕਿਤੇ ਹੁੰਦੇ ਸੀ ਤੇ ਸ਼ਾਮ ਨੂੰ ਕਿਤੇ ਹੁੰਦੇ ਸੀ। ਔਰ ਰੂਹ ਪੋਸ਼ੀ ਦੇ ਵਿੱਚ ਕਾਰਾਂ ਕਿਤੇ, ਕਦੀ ਕਾਰਾਂ ਬਦਲਣੀਆਂ, ਕਦੀ ਜਗ੍ਹਾ ਬਦਲਣੀ, ਫੋਨ ਸਾਰਿਆਂ ਦੇ ਬੰਦ ਔਰ ਪੁਲਿਸ ਸਾਡੇ ਪਿੱਛੇ। ਹਾਂਜੀ, ਔਰ ਇੰਨਾ ਹੀ ਨਹੀਂ, ਜਦੋਂ ਅਸੀਂ ਬੁੱਢਾ ਜੋੜ ਦੀ ਧਰਤੀ ਤੇ ਪਹੁੰਚੇ, ਸਾਡੇ ਤੋਂ ਪਹਿਲਾਂ ਉੱਥੇ ਜਿਹੜਾ ਇੰਟੈਲੀਜੈਂਸ ਦੇ ਲੋਕ ਉੱਥੇ ਫਿਰ ਰਹੇ ਸਨ, ਪੁਲਿਸ ਉੱਥੇ ਲੱਗੀ ਹੋਈ ਸੀ, ਕਿਉਂਕਿ ਐਲਾਨ ਹੋ ਗਿਆ ਸੀ 2 ਦਿਨ ਪਹਿਲਾਂ ਕਿ ਹੁਣ ਬੁੱਢਾ ਜੋੜ ਦੀ ਜਿਹੜੀ ਧਰਤੀ ਆ ਉਹਦੇ ਉੱਤੇ ਜਿਹੜਾ ਪੰਥਕ ਨੁਮਾਇੰਦਿਆਂ ਦਾ ਇਕੱਠ ਹੋਏਗਾ ਔਰ ਉੱਥੇ ਹੀ ਜਿਹੜੇ ਭਵਿੱਖ ਦੇ ਫੈਸਲੇ ਲਏ ਜਾਣਗੇ। ਔਰ ਉੱਥੇ ਵੀ ਸਾਨੂੰ ਜਾ ਕੇ ਪੁਲਿਸ ਦਾ, ਹੁਣ ਤੁਸੀਂ ਦੱਸੋ ਵੀ ਇਹ ਜਲਾਲਤ ਨਹੀਂ ਤਾਂ ਹੋਰ ਕੀ ਆ। ਪੰਜਾਬ ਦੇ ਵਾਰਿਸ ਸਿੱਖ ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਉੱਤੇ ਹਿੰਦੁਸਤਾਨ ਦੀ ਰਾਜਨੀਤੀ ਖੜੀ ਹੈ ਜਾਂ ਹਿੰਦੁਸਤਾਨ ਵਰਗਾ ਮੁਲਕ ਖੜਾ, ਉਹਨਾਂ ਨੂੰ ਸਿਰਫ ਇਸ ਲਈ ਕਿ ਉਹਨਾਂ ਨੇ ਆਪਣੇ ਕੌਮ ਨੂੰ ਦਰਪੇਸ਼ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਡਿਸਕਸ ਕਰਨਾ, ਔਰ ਇਹ ਕਰਨ ਦੇ ਲਈ ਸਰਕਾਰੀ ਜ਼ੁਲਮ ਇੰਨਾ ਵੱਧ ਹੋਵੇ ਕਿ ਉਹਨਾਂ ਨੂੰ 2-3 ਦਿਨਾਂ ਦੇ ਵਿੱਚ 3-3 ਸਟੇਟਾਂ ਦੀ ਮਿੱਟੀ ਜਿਹੜੀ ਆ ਉਹ ਚੜਾਣੀ ਪਵੇ, ਮਿੱਟੀ ਦੇ ਵਿੱਚ ਖੱਜਲ ਹੋਣਾ ਪਵੇ, ਔਰ ਆਪਣੀਆਂ ਮੀਟਿੰਗਸ ਲੁੱਕ ਛਿਪ ਕੇ ਇੱਕ ਮੁਜਰਮਾਂ ਦੇ ਵਾਂਗੂ ਕਰਨੀਆਂ ਪੈਣ। ਇਸ ਤੋਂ ਵੱਡੀ ਜਲਾਲਤ ਮੈਂ ਸਮਝਦਾ ਕੋਈ ਹੋਰ ਹੋ ਨਹੀਂ ਸਕਦੀ। ਔਰ ਇੰਨਾ ਨਹੀਂ, ਜਦੋਂ ਅਸੀਂ ਬੁੱਢਾ ਜੋੜ ਦੀ ਧਰਤੀ ਦੇ ਉੱਤੇ ਸਿਰਫ ਗੇਟਿੰਗ ਕਰਨ ਗਏ ਆ, ਸਿਰਫ ਇਹ ਉੱਥੇ ਸੋਚਣ ਗਏ ਆ ਵੀ ਆਪਣੇ ਜਿਹੜਾ ਗਾਂ ਕੌਮ ਨੂੰ ਕਿਸ ਪਾਸੇ ਵੱਲ ਕੌਮ ਦਾ ਜਿਹੜਾ ਅਗਲਾ ਕਦਮ ਹੋਵੇ, ਉੱਥੇ ਵੀ ਭਾਰੀ ਪੁਲਿਸ ਫੋਰਸ ਵੱਲੋਂ, CID ਵੱਲੋਂ ਜਿਹੜਾ ਉੱਥੇ ਇੱਕ ਛਾਉਣੀ ਦੇ ਰੂਪ ਦੇ ਵਿੱਚ ਗੁਰੂ ਘਰ ਨੂੰ ਉੱਥੇ ਘੇਰਿਆ ਗਿਆ ਜੀ। ਤਾਂ ਮੈਂ ਸਮਝਦਾ ਵੀ ਇਹ ਸਾਨੂੰ ਸਮਝ ਲੈਣਾ ਚਾਹੀਦਾ ਕਿ ਇਹ ਜਲਾਲਤ ਭਰੀ ਜ਼ਿੰਦਗੀ ਆ। ਇਹਦਾ ਜਿਹੜਾ ਹੱਲ ਹੈ ਉਹ ਕੇਵਲ ਤੇ ਕੇਵਲ ਸਿੱਖ ਕੌਮ ਦੀ ਆਜ਼ਾਦੀ ਚੋਂ ਨਿਕਲਣਾ। ਔਰ ਇਹ ਜਿਹੜੀ ਸਿੱਖ ਕੌਮ ਦੀ ਆਜ਼ਾਦੀ ਦਾ ਮੁੱਢ ਹੈ, ਇਹ ਕੇਵਲ ਤੇ ਕੇਵਲ ਸਰਬੱਤ ਖਾਲਸਾ ਦੇ ਵਿੱਚ ਜੇ ਸਾਰੀ ਸੰਗਤ ਮਿਲ ਜੁਲ ਕੇ ਬੈਠੇਗੀ ਤੇ ਉੱਥੋਂ ਹੀ ਨਿਕਲਣਾ ਜੀ।
ਜੀ ਮਨਵੀਰ ਸਿੰਘ ਜੀ, ਜਿਵੇਂ ਤੁਸੀਂ ਸਾਰਾ ਜਿਹੜਾ ਘਟਨਾਕ੍ਰਮ ਹੈਗਾ ਇਹ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਕਿ ਤੁਸੀਂ ਕਿਵੇਂ ਉੱਥੋਂ ਉਸ ਸਮੇਂ ਦੇ ਵਿੱਚੋਂ ਤੁਸੀਂ ਕੀ ਐਕਸਪੀਰੀਅੰਸ ਕੀਤਾ ਪਰਸਨਲ ਤੌਰ ਦੇ ਉੱਪਰ। ਜੀ ਸੋ ਜੇ ਅਸੀਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜਾ ਹੁਣ 8 ਦਸੰਬਰ ਨੂੰ ਸਰਬੱਤ ਖਾਲਸਾ ਸੱਦਿਆ ਹੋਇਆ ਹੈਗਾ ਤਲਵੰਡੀ ਸਾਬੋ ਦੇ ਧਰਤੀ ਦੇ ਉੱਪਰ, ਇਹਦੇ ਵਿੱਚੋਂ ਤੁਸੀਂ ਜਿਹੜੀ ਨੌਜਵਾਨਾਂ ਦੀ ਭੂਮਿਕਾ ਹੈਗੀ ਹੈ, ਤੁਸੀਂ ਉੱਥੇ ਗਰਾਊਂਡ ਲੈਵਲ 'ਤੇ ਜਾ ਕੇ ਆਏ ਹੋ, ਦੇਖ ਕੇ ਆਏ ਹੋ, ਉਹਨੂੰ ਕਿੰਨਾ ਕੁ ਜ਼ਰੂਰੀ ਸਮਝਦੇ ਹੋ? ਅਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਖਾਲਿਸਤਾਨ ਹੀ ਇੱਕੋ ਇੱਕ ਹੱਲ ਹੈਗਾ, ਸੋ ਤੁਹਾਨੂੰ ਲੱਗਦਾ ਵੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਪੰਜਾਬ ਦੇ ਵਿੱਚ ਉਹ ਇਸ ਕਦਮ ਦੇ ਲਈ ਤਿਆਰ ਹੈਗੀ ਆ? ਅਤੇ ਸਰਬੱਤ ਖਾਲਸਾ ਜੇ ਹੁੰਦਾ ਤਾਂ ਉਹਦੇ ਵਿੱਚੋਂ ਵੀ ਕੋਈ ਇੱਦਾਂ ਦਾ ਕੋਈ ਮਤਾ ਜਾਂ ਕਹਿ ਲਓ ਵੀ ਉਹਦੀ ਜਿਹੜੀ ਰੂਪਰੇਖਾ ਹੈਗੀ ਹੈ ਉਹ ਉੱਧਰ ਨੂੰ ਇੱਕ ਕੋਈ ਕਦਮ ਪੁੱਟਿਆ ਜਾ ਸਕਦਾ ਹੈ? ਹਾਂ ਜੀ, ਬਿਲਕੁਲ ਸਰਦਾਰ ਅਮਰਜੀਤ ਸਿੰਘ ਜੀ, ਅਮਰਵੀਰ ਸਿੰਘ ਜੀ, ਮਾਫ ਕਰਨਾ ਜੀ। ਜੀ ਸੋ ਸਰਦਾਰ ਅਮਰਵੀਰ ਸਿੰਘ ਜੀ, ਬਿਲਕੁਲ ਤੁਹਾਡੀ ਗੱਲ ਜਿਹੜੀ ਆ ਇਹ ਠੀਕ ਆ। ਜਦੋਂ ਮੈਂ ਉੱਥੇ ਗਿਆ ਤੇ ਉੱਥੇ ਮੈਂ ਯੂਥ ਦੇ ਨਾਲ ਰੂਬਰੂ ਹੋਇਆ, ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਉਹਨਾਂ ਦੇ ਨਾਲ ਯੂਥ ਦੇ ਨਾਲ, ਖਾਸ ਕਰਕੇ ਬੁੱਢਾ ਜੋੜ ਦੀ ਧਰਤੀ ਦੇ ਉੱਤੇ ਜਿੱਥੇ ਯੂਥ ਦੇ ਤਕਰੀਬਨ ਸਾਰੇ ਪ੍ਰਧਾਨ ਹੀ ਜਿਹੜੇ ਮੋਹਰੀ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਹੀ ਸਾਡੇ ਪੰਥ ਦੇ ਪਹੁੰਚੇ ਸਨ। ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਉਹ ਤਾਂ ਉਸ ਦਿਨ ਹੀ ਉਹਨਾਂ ਦੇ ਵਿੱਚ ਇੰਨਾ ਭਾਰੀ ਰੋਹ ਸੀਗਾ ਸਰਕਾਰ ਦੇ ਖਿਲਾਫ। ਉਹ ਤਾਂ ਕਹਿੰਦੇ ਸੀ ਵੀ ਆਰ ਪਾਰ ਦੀ ਲੜਾਈ ਹੈ ਜਿਹੜੀ ਇਹ ਵਿੱਢ ਦਿਓ। ਪਰ ਸਰਦਾਰ ਅਮਰਵੀਰ ਸਿੰਘ ਜੀ, ਗੱਲ ਇਹ ਹੁੰਦੀ ਹੈ ਕਿ ਜਿਹੜੇ ਕੌਮ ਦੇ ਮੋਹਤਵਾਰ ਜਿਹੜੇ ਲੀਡਰ ਹੁੰਦੇ ਨੇ, ਜਿਨ੍ਹਾਂ ਦੀ ਜਵਾਬਦੇਹੀ ਹੁੰਦੀ ਹੈ, ਜ਼ਿੰਮੇਵਾਰ ਸਾਡੇ ਬਜ਼ੁਰਗ ਨੇ, ਜਦੋਂ ਸਾਡੇ ਜਥੇਦਾਰ ਸਾਹਿਬਾਨ ਨੇ, ਉਹਨਾਂ ਨੇ ਇਹ ਵੀ ਦੇਖਣਾ ਹੁੰਦਾ, ਕਿਉਂਕਿ ਯੂਥ ਦੀ ਜਿਹੜੀ ਗੱਲ ਆ ਉਹਨਾਂ ਨੇ ਤਾਂ ਉਹ ਪੂਰਾ ਤਿਆਰ ਸਨ ਆਪਣੇ ਕੌਮੀ ਘਰ ਦੀ ਪ੍ਰਾਪਤੀ ਦੇ ਲਈ, ਲੜ ਮਿਟਣ ਲਈ ਵੀ ਤਿਆਰ ਸਨ। ਤਕਰੀਬਨ ਉੱਥੋਂ ਹੀ ਕੋਈ ਨਾ ਕੋਈ ਵੱਡਾ ਫੈਸਲਾ ਚਾਹੁੰਦੇ ਸਨ, ਬੁੱਢਾ ਜੋੜ ਦੀ ਧਰਤੀ ਤੋਂ ਹੀ। ਪਰ ਜਿਹੜੇ ਸਾਡੇ ਅਗਵਾਈ ਕਰ ਰਹੇ ਜਥੇਦਾਰ ਨੇ ਜਾਂ ਜਿਹੜੇ ਅਗਵਾਈ ਕਰ ਰਹੇ ਸਾਡੇ ਲੀਡਰ ਨੇ, ਫਿਰ ਉਹਨਾਂ ਦੀ ਜ਼ਿੰਮੇਵਾਰੀ ਇਹ ਵੀ ਬਣਦੀ ਆ ਕਿ ਕੋਈ ਐਸਾ ਕੰਮ ਨਾ ਹੋ ਜਾਏ ਜਿਹਦੇ 'ਚ ਅਸੀਂ ਨਜਾਇਜ਼ ਨੁਕਸਾਨ ਕਰਾ ਬੈਠੀਏ। ਕਿਉਂਕਿ ਜਿਹੜਾ ਸਰਕਾਰੀ ਤਸ਼ੱਦਦ ਹੈ ਉਹ ਅੱਜ ਵੀ ਤੁਸੀਂ ਜੇ ਦੇਖੋ ਕਿ ਅੱਜ ਹੁਣ ਜਦੋਂ ਕੁਝ ਹੀ ਦਿਨ ਰਹਿ ਗਏ ਨੇ, ਮੇਰਾ ਖਿਆਲ ਪੰਜਾਬ ਦੀ ਧਰਤੀ ਦੇ ਉੱਤੇ ਵੀ ਅੱਜ 3 ਤਰੀਕ ਹੋ ਗਈ ਹੈ, ਸੋ ਤਕਰੀਬਨ 5 ਕੁ ਦਿਨ ਰਹਿ ਗਏ ਨੇ। ਔਰ ਅੱਜ ਹੀ ਜਿਹੜੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਪੈਣੀਆਂ ਸ਼ੁਰੂ ਹੋ ਗਈਆਂ ਨੇ ਕਿ ਨੌਜਵਾਨਾਂ ਦੇ ਘਰਾਂ ਦੇ ਵਿੱਚ ਫਿਰ ਛਾਪੇਮਾਰੀ ਦਾ ਦੌਰ ਸ਼ੁਰੂ ਹੋ ਗਿਆ, ਫੜੋ ਫੜਾਈ ਦਾ ਦੌਰ ਸ਼ੁਰੂ ਹੋ ਗਿਆ। ਔਰ ਇੱਥੇ ਹੀ ਬਸ ਨਹੀਂ, ਉਹ ਦਮਦਮਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ ਜਿੱਥੇ ਸਰਬੱਤ ਖਾਲਸਾ ਹੋਣਾ, ਉਸ ਜਗ੍ਹਾ ਦੇ ਉੱਤੇ ਕੁਝ ਸਿੰਘ ਬੈਠੇ ਸਨ ਦਰੀਆਂ ਵਿਛਾ ਕੇ, ਜਾਂ ਉੱਥੇ ਕੋਈ ਆਪਣੀ ਗੱਲਬਾਤ ਕਰ ਰਹੇ ਸਨ, ਜਾਂ ਜਿਹੜਾ ਜਾਇਜ਼ਾ ਲੈਣ ਗਏ ਹੋਣਗੇ ਉੱਥੇ ਪ੍ਰਬੰਧਾਂ ਦਾ, ਉੱਥੇ ਵੀ ਪੁਲਿਸ ਨੇ ਆ ਕੇ ਉਹਨਾਂ ਦੇ ਨਾਲ ਖਿੱਚ ਧੂ ਕੀਤੀ ਆ। ਉੱਥੇ ਹਰਕੇ ਬਿਨਾਂ ਕਿਸੇ ਗੱਲ ਤੋਂ ਕੋਈ ਉਹਨਾਂ ਨੇ ਰੋਡ ਜਾਮ ਨਹੀਂ ਕੀਤਾ, ਕੋਈ ਉਹਨਾਂ ਨੇ ਸੜਕ ਨਹੀਂ, ਮਤਲਬ ਕੋਈ ਰੇਲ ਦਰਵਾਜ਼ਾ ਟੱਪ ਨਹੀਂ ਕੀਤੀ, ਕੋਈ ਸਰਕਾਰੀ ਕੰਮ 'ਚ ਵਿਘਨ ਨਹੀਂ ਪਾਇਆ। ਇਹਦੇ ਬਾਵਜੂਦ ਸਰਕਾਰ ਦਾ ਰਵੱਈਆ ਐਸਾ ਮਤਲਬ ਜ਼ਬਰ ਵਾਲਾ ਹੈ ਕਿ ਉੱਥੇ ਉਹਨਾਂ ਨੂੰ ਖੇਤਾਂ ਦੇ ਵਿੱਚ ਬੈਠਿਆਂ ਨੂੰ ਹੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਅੱਜ ਦੀਆਂ ਘੁੰਮ ਰਹੀਆਂ ਨੇ। ਸੋ ਨੌਜਵਾਨਾਂ ਵੱਲੋਂ ਅਮਰਵੀਰ ਸਿੰਘ ਜੀ ਬਹੁਤ ਜਿਹੜੀ ਆ ਉਹ ਜਿਹੜਾ ਬੇਸਬਰੀ ਦੇ ਨਾਲ ਕਿਸੇ ਨਾ ਕਿਸੇ ਐਸੇ ਐਲਾਨ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਜਿਹੜਾ ਕੌਮੀ ਘਰ ਦੀ ਪ੍ਰਾਪਤੀ ਵੱਲ ਜਾਂਦਾ ਹੋਵੇ। ਬਟ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀਆਂ ਜ਼ਿੰਮੇਵਾਰ ਧਿਰਾਂ ਨੇ ਜਾਂ ਜ਼ਿੰਮੇਵਾਰ ਸਾਡੀ ਲੀਡਰਸ਼ਿਪ ਆ, ਉਹਨਾਂ ਨੇ ਇਸ ਗੱਲ ਦਾ ਖਿਆਲ ਵੀ ਰੱਖਣਾ ਕਿ ਕੌਮੀ ਸੰਕਲਪ ਆ ਜਿਹੜਾ ਉਹਨੂੰ ਵੀ ਕਾਇਮ ਰੱਖਿਆ ਜਾਵੇ, ਆਜ਼ਾਦੀ ਦੇ ਰਾਹ ਵੱਲ ਵੀ ਤੁਰਿਆ ਜਾਵੇ, ਤੇ ਨੌਜਵਾਨੀ ਦਾ ਜਿਹੜਾ ਨੁਕਸਾਨ ਹੈ ਜਿਹਦੇ ਲਈ ਅਸੀਂ ਹਜੇ ਤਿਆਰ ਨਹੀਂ ਜੀ। ਸਾਡਾ ਬਹੁਤ ਨੁਕਸਾਨ ਹੋ ਚੁੱਕਾ ਪੰਜਾਬ ਦੇ ਵਿੱਚ, ਨਸ਼ਿਆਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ। ਜਿਹੜੀ ਗੈਂਗਵਾਰ ਹੈ ਜਿਹੜੀ ਇਹਨੇ ਬੜਾ ਨੁਕਸਾਨ ਕੀਤਾ, ਬੇਰੁਜ਼ਗਾਰੀ ਨੇ ਬੜਾ ਨੁਕਸਾਨ ਕੀਤਾ। ਸਾਡਾ ਯੂਥ ਅੱਜ ਦੀ ਡੇਟ ਦੇ ਵਿੱਚ ਹਜੇ ਇੰਨਾ ਪ੍ਰਪੱਕ ਮੇਰਾ ਖਿਆਲ ਨਹੀਂ ਹੈ ਕਿ ਅਸੀਂ ਕੌਮ ਨੂੰ ਕਿਸੇ ਐਸੇ ਜਿਹੜੀ ਆ ਰਸਤੇ ਤੇ ਚੱਲਣ ਦੇ ਜਿਹੜਾ ਆ ਉਹ ਪਾ ਦਈਏ ਜਿਹਦੇ ਵਿੱਚ ਸਾਡੀ ਨੌਜਵਾਨੀ ਦਾ ਧਾਨ ਹੋਵੇ। ਕਿਉਂਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਦੀ ਕੌਮ ਨੂੰ ਬਹੁਤ ਲੋੜ ਆ, ਇਹਨਾਂ ਦੀ ਬਹੁਤ ਜ਼ਿੰਦਗੀ ਪਈ ਆ। ਹਜੇ ਸਾਡੇ ਕੋਲ ਆਪਣੇ ਜਿਹੜੇ ਮੋਰਚੇ ਤਿਆਰ ਕਰਨ ਦੇ ਲਈ ਜਿਹੜਾ ਸਾਨੂੰ ਸਮਾਂ ਲਾਉਣਾ ਚਾਹੀਦਾ। ਔਰ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਮੈਂ ਸਮਝਦਾ ਹਜੇ ਸਰਬੱਤ ਖਾਲਸਾ ਮਿਲ ਜੁਲ ਕੇ ਬੈਠ ਕੇ ਇੱਥੇ ਸਰਬੱਤ ਖਾਲਸਾ ਦੇ ਵਿੱਚ ਆਪਣੇ ਜਿਹੜੇ ਕੌਮ ਦਾ ਭਵਿੱਖ ਦੇ ਜਿਹੜੇ ਆਪਣੇ ਬਲੂਪ੍ਰਿੰਟ ਨੇ ਉਹ ਤਿਆਰ ਕਰਨੇ ਚਾਹੀਦੇ ਨੇ, ਦਿਸ਼ਾ ਨਿਰਦੇਸ਼ ਤਿਆਰ ਕਰਨੇ ਚਾਹੀਦੇ ਨੇ, ਤਾਂ ਕਿ ਅਸੀਂ ਇਹ ਜਿਹੜੀ ਲੜਾਈ ਹੈ ਇਹਨੂੰ ਸੂਝ-ਬੂਝ ਦੇ ਨਾਲ ਘੱਟ ਨੁਕਸਾਨ ਕਰਾ ਕੇ ਇਹਦੇ ਵੱਲ ਵੱਧ ਸਕੀਏ। ਜੀ ਮਨਵੀਰ ਸਿੰਘ ਜੀ, ਜਿਵੇਂ ਤੁਸੀਂ ਨੌਜਵਾਨਾਂ ਦੇ ਹਵਾਲੇ ਨਾਲ ਗੱਲ ਕੀਤੀ ਹੈ,
ਥੋੜ੍ਹਾ ਜਿਹਾ ਇਹ ਖਦਸ਼ਾ ਪ੍ਰਗਟਾਇਆ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਇੱਕ ਲੰਬੀ ਲੜਾਈ ਲਈ ਤਿਆਰ ਨਹੀਂ ਹੈਗੇ। ਸੋ ਇਹ ਸਾਰੇ ਦੇ ਵਿੱਚੋਂ ਤੁਸੀਂ ਕੀ ਸਮਝਦੇ ਹੋ, ਜਾਂ ਐਂ ਕਹਾਂ ਵੀ ਸਾਡਾ ਜਿਹੜਾ ਹੁਣ ਸਮਾਂ ਵੀ ਅਖੀਰ ਦੇ ਵੱਲ ਸਮਾਪਤੀ ਦੇ ਵੱਲ ਜਾ ਰਿਹਾ ਹੈ, ਸੋ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਇਸ ਮੌਕੇ ਦੇ ਉੱਪਰ ਕਿ ਕਿਹੜੀ ਸਟ੍ਰੈਟਜੀ ਦੇ ਨਾਲ ਉਹ ਅੱਗੇ ਤੁਰਨ, ਵਿਉਂਤਬੰਦੀ ਕਰਨ, ਅਤੇ ਕਿਵੇਂ ਇੱਕ ਪਰਸਨਲ ਤੌਰ ਦੇ ਉੱਪਰ, ਇਕਲੌਤੀ ਤੌਰ ਦੇ ਉੱਪਰ ਬੰਦਾ ਆਪਣਾ ਜਿਹੜਾ ਨੌਜਵਾਨ ਹੈਗਾ ਅੱਜ ਦਾ, ਉਹ ਜਿਹੜੇ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੈਠੇ ਆ, ਉਹ ਕਿਵੇਂ ਕੌਮ ਦੇ ਲਈ ਆਪਣਾ ਯੋਗਦਾਨ ਪਾ ਸਕਦੇ ਨੇ? ਸਰਦਾਰ ਅਮਰਵੀਰ ਸਿੰਘ ਜੀ, ਮੇਰਾ ਖਿਆਲ ਆ ਮੈਂ ਗੱਲ ਸਪਸ਼ਟ ਨਹੀਂ ਕਰ ਸਕਿਆ। ਮੈਂ ਇਹ ਕਿਹਾ ਕਿ ਨੌਜਵਾਨ ਪੂਰੇ ਤਿਆਰ ਨੇ, ਉਹ ਤਾਂ ਵੇਟ ਕਰ ਰਹੇ ਨੇ ਕਿ ਸਾਨੂੰ ਕੁਝ ਨਾ ਕੁਝ ਦੱਸੋ ਤੇ ਅਸੀਂ ਉਧਰ ਨੂੰ ਤੁਰੀਏ ਜੀ। ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਅੱਜ ਜਿਹੜੇ ਹਾਲਾਤ ਨੇ ਹਜੇ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਅਸੀਂ ਆਰ ਜਾਂ ਪਾਰ ਵਾਲਾ ਜਿਹੜਾ ਆਖਰੀ ਰਾਹ ਹੁੰਦਾ ਸਿੱਖ ਪੰਥ ਦੀ ਆਖਰੀ ਜਿਹੜਾ ਸੰਕਲਪ ਹੈ, ਉਹਦੇ ਵੱਲ ਹਜੇ ਆਪਣੀ ਨੌਜਵਾਨ ਪੀੜ੍ਹੀ ਨੂੰ ਤੋਰ ਸਕੀਏ ਜੀ। ਸੋ ਅੱਜ ਦੀ ਡੇਟ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਤਾਂ ਰਲ ਮਿਲ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਤਾਂ ਕਿ ਅਸੀਂ ਬੈਠ ਕੇ ਆਪਣੇ ਦੁਸ਼ਮਣ ਦੀ ਜਿਹੜੀ ਆ ਉਹ ਨਿਸ਼ਾਨਦੇਹੀ ਕਰ ਸਕੀਏ, ਔਰ ਅਸੀਂ ਆਪਣਾ ਜਿਹੜਾ ਇੱਕ ਰਸਤਾ ਆ ਆਪਣੇ ਜਿਹੜੀ ਅਚੀਵਮੈਂਟ ਕਰਨ ਦਾ, ਆਪਣੇ ਮੁਲਕ ਨੂੰ ਬਣਾਉਣ ਦਾ, ਜਾਂ ਆਪਣੇ ਨੌਜਵਾਨਾਂ ਨੂੰ ਹੋਰ ਆਪਣੇ ਨਾਲ ਉਤਸ਼ਾਹ ਜਿਹੜਾ ਆ ਦੇ ਕੇ ਜੋੜਨ ਦਾ, ਜਾਂ ਜਿਹੜੇ ਨੌਜਵਾਨ ਸਾਡੇ ਵੀਰ ਨਸ਼ਿਆਂ ਦੇ ਵਿੱਚ ਭਟਕੇ ਹੋਏ ਨੇ ਜਾਂ ਜਿਹੜੇ ਗੈਂਗ ਵਾਰ ਦੇ ਵਿੱਚ ਇਨਵੋਲਵ ਨੇ, ਉਹਨਾਂ ਨੂੰ ਵੀ ਆਪਣੇ ਕਿਸੇ ਨਾ ਕਿਸੇ ਇਸ ਆਜ਼ਾਦੀ ਦੇ ਸੰਕਲਪ ਦੇ ਨਾਲ ਜੋੜਨ ਦਾ। ਸੋ ਹਜੇ ਅਸੀਂ ਉਸ ਜਿਹੜੀ ਆਰ ਜਾਂ ਪਾਰ ਵਾਲੀ ਜਿਹੜੀ ਸਿਰ ਧੜਦੀ ਬਾਜੀ ਹੁੰਦੀ ਹੈ, ਉਹਦੇ ਵਿੱਚ ਜਿਹੜੇ ਹਜੇ ਅਸੀਂ ਬਿਲਕੁਲ ਸਾਨੂੰ ਜਿਹੜਾ ਗੁਰੇਜ਼ ਕਰਨਾ ਚਾਹੀਦਾ ਇਸ ਵਕਤ ਤੱਕ। ਬਾਕੀ ਜਿਹੜਾ ਆਖਰੀ ਹਥਿਆਰ ਹੈ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੋਇਆ, ਉਹਦੇ ਤੋਂ ਵੀ ਅਸੀਂ ਕਿਸੇ ਨੂੰ ਵਰਜਦੇ ਨਹੀਂ, ਅਸੀਂ ਪੂਰੇ ਉਹਦੇ ਨਾਲ ਸਹਿਮਤ ਹਾਂ। ਬਟ ਸਾਨੂੰ ਚਾਹੀਦਾ ਕਿ ਹਜੇ ਜਿਹੜਾ ਅੱਜ ਦੇ ਹਾਲਾਤ ਨੇ, ਸਾਨੂੰ ਤਿਆਰੀ ਦੀ ਲੋੜ ਹੈ, ਔਰ ਇਹ ਜਿਹੜੀ ਤਿਆਰੀ ਹੈ ਇਹ ਸਰਬੱਤ ਖਾਲਸਾ ਵਰਗੇ ਜਿਹੜੇ ਸਾਡੇ ਮਹਾਨ ਸਿੱਖੀ ਦੇ ਅਸੂਲ ਨੇ ਉਹਨਾਂ ਵਿੱਚੋਂ ਹੀ ਨਿਕਲ ਸਕਦੀ ਹੈ। ਸੋ ਨੌਜਵਾਨਾਂ ਨੂੰ ਅੱਜ ਦੇ ਵਕਤ ਦੇ ਵਿੱਚ ਇਹ ਚਾਹੀਦਾ ਹੈ ਕਿ ਵੱਧ ਤੋਂ ਵੱਧ ਆਪਣਾ ਜਥੇਬੰਦਕ ਹੋ ਕੇ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਉੱਥੋਂ ਮਿਲ ਜੁਲ ਕੇ ਜਿਹੜੇ ਭਵਿੱਖ ਦੇ ਫੈਸਲੇ ਤੈਅ ਕੀਤੇ ਜਾਣ, ਔਰ ਜਿਹੜੇ ਸਾਡੇ ਵੀਰ ਭੈਣਾਂ ਨਹੀਂ ਪਹੁੰਚ ਸਕਦੇ, ਸਾਡਾ ਇਹ ਜਿਹੜਾ ਕੌਮੀ ਫਰਜ਼ ਵੀ ਹੈ ਕਿ ਅਸੀਂ ਜਿਹੜਾ ਸਰਬੱਤ ਖਾਲਸਾ ਦੇ ਅੱਜ ਪ੍ਰਬੰਧਕ ਨੇ ਪੰਜਾਬ ਦੇ ਵਿੱਚ, ਹੁਣ ਜਿਹੜੇ ਅਸੀਂ ਨਹੀਂ ਇੱਥੋਂ ਜਾ ਸਕਦੇ, ਅਸੀਂ ਆਪਣੇ ਸੁਝਾਅ, ਆਪਣੇ ਜਿਹੜੇ ਜਿੰਨੇ ਵੀ ਆਪਣੇ ਥਾਟਸ ਨੇ, ਘੱਟੋ ਘੱਟ ਉਹਨਾਂ ਤੱਕ ਜ਼ਰੂਰ ਪਹੁੰਚਾਈਏ। ਸਿਰਫ ਇਸ ਗੱਲ ਤੇ ਆਪਣੀ ਗੱਲ ਨਾ ਰਹਿ ਜਾਵੇ ਕਿ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਸਿਰਫ ਡਿਬੇਟ ਕਰੀ ਜਾਂਦੇ ਆ, ਇਸ ਤੋਂ ਬਾਅਦ ਅਸੀਂ ਮਤਲਬ ਵੇਟ ਕਰ ਰਹੇ ਹੁੰਦੇ ਆ ਕਿ ਕੋਈ ਨਾ ਕੋਈ ਕੰਟਰੋਵਰਸ਼ੀਅਲ ਗੱਲ ਜਿਹੜੀ ਆ ਉਹ ਆਵੇ ਤੇ ਉਸ ਤੋਂ ਬਾਅਦ ਅਸੀਂ ਆਪਣੇ ਹਥਿਆਰ ਤਿੱਖੇ ਕਰੀਏ। ਤੇ ਮੇਰਾ ਖਿਆਲ ਆ ਇਹ ਉਹਦੀ ਵੇਟ ਨਹੀਂ ਕਰਨੀ ਚਾਹੀਦੀ। ਸਾਨੂੰ ਵੱਧ ਤੋਂ ਵੱਧ ਜਿਹੜੇ ਆਪਣੇ ਸੁਝਾਅ ਨੇ, ਆਪਣੇ ਜਿਹੜੇ ਵੀ ਅਸੀਂ ਜਿਸ ਤਰ੍ਹਾਂ ਵੀ ਚਾਹੁੰਦੇ ਆ ਕਿ ਕੌਮ ਅੱਗੇ ਨੂੰ ਵਧੇ, ਉਹ ਸਾਰੇ ਲਿਖ ਕੇ ਸਰਬੱਤ ਖਾਲਸਾ ਦੇ ਵਿੱਚ ਭੇਜਣੇ ਚਾਹੀਦੇ ਆ, ਔਰ ਇਹੀ ਸਿੱਖ ਦਾ ਫਰਜ਼ ਵੀ ਆ, ਕਿਉਂਕਿ ਜਿਹੜਾ ਸਰਬੱਤ ਖਾਲਸਾ ਉਹ ਸਰਬੱਤ ਦੇ ਲਈ ਆ, ਸਰਬੱਤ ਦੇ ਸਿੱਖਾਂ ਲਈ ਆ। ਸੋ ਸਾਰਿਆਂ ਨੂੰ ਆਪਣਾ ਯੋਗਦਾਨ ਕਿਸੇ ਨਾ ਕਿਸੇ ਢੰਗ ਨਾਲ, ਜਿਹੜੇ ਮੇਰੇ ਵੀਰ ਉੱਥੇ ਜਾਣਾ ਚਾਹੁੰਦੇ ਨੇ ਉਹ ਜਾਣ, ਜਿਹੜੇ ਨਹੀਂ ਜਾ ਸਕਦੇ ਇੱਥੋਂ ਮਤੇ ਜਾਂ ਜਿੰਨੇ ਵੀ ਸਾਡੀਆਂ, ਚਾਹੇ ਉਹ ਸਪੋਰਟਸ ਕਲੱਬ ਨੇ ਜਿਹੜੇ ਵੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਚਾਹੇ ਸਾਡੇ ਸਪੋਰਟਸ ਕਲੱਬ ਨੇ, ਚਾਹੇ ਸਾਡੀਆਂ ਸੁਸਾਇਟੀਆਂ ਨੇ, ਚਾਹੇ ਸਾਡੀਆਂ ਗੁਰੂ ਘਰ ਦੀਆਂ ਕਮੇਟੀਆਂ ਨੇ, ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਸਿੱਖਾਂ ਦੇ ਜਥੇਬੰਦਕ ਢਾਂਚੇ ਆ, ਘੱਟੋ ਘੱਟ ਉਹਨਾਂ ਨੂੰ ਉੱਥੇ ਆਪਣੇ ਮੋਰਲ ਸਪੋਰਟ ਜਿਹੜੀ ਆ ਉੱਥੇ ਜ਼ਰੂਰ ਭੇਜਣੀ ਚਾਹੀਦੀ ਹੈ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੂੰ। ਔਰ ਉਸ ਤੋਂ ਇਲਾਵਾ ਜਿਹੜੇ ਆਪਣੇ ਦਿਲ ਦੀਆਂ ਗੱਲਾਂ ਨੇ, ਆਪਣੇ ਜਿਹੜੇ ਭਵਿੱਖ ਦੇ ਨੁਕਤੇ ਨੇ, ਜਿਨ੍ਹਾਂ ਨਾਲ ਤੁਸੀਂ ਸਮਝਦੇ ਹੋ ਕਿ ਕੌਮ ਅੱਗੇ ਵੱਧ ਸਕਦੀ ਹੈ, ਅਸੀਂ ਇਸ ਮੌਜੂਦਾ ਸੰਕਟ ਦੇ ਵਿੱਚੋਂ ਨਿਜਾਤ ਪਾ ਸਕਦੇ ਹਾਂ, ਉਹ ਵੀ ਜ਼ਰੂਰ ਜਿਹੜੇ ਉੱਥੇ ਉਹਨਾਂ ਕੋਲ ਪਹੁੰਚਾਉਣੇ ਚਾਹੀਦੇ ਆ ਜੀ। ਇਸ ਤਰ੍ਹਾਂ ਅਸੀਂ ਮਿਲ ਬੈਠ ਕੇ ਜਦੋਂ ਆਪਣੇ ਜਿਹੜੇ ਕੌਮੀ ਮਸਲੇ ਨੇ ਉਹਨਾਂ ਨੂੰ ਨਜਿੱਠਾਂਗੇ ਤੇ ਫਿਰ ਗੁਰੂ ਵੀ ਸਾਡਾ ਪੂਰਾ ਸਾਥ ਦੇਗਾ ਜੀ, ਔਰ ਸਾਨੂੰ ਇਸ ਜਿਹੜੀ ਜਲਾਲਤ ਭਰੀ ਜ਼ਿੰਦਗੀ ਦੇ ਵਿੱਚੋਂ ਨਿਕਲਣ ਦਾ ਰਾਹ ਬਖਸ਼ੇਗਾ ਜੀ। ਮਨਵੀਰ ਸਿੰਘ ਜੀ, ਤੁਸੀਂ ਅੱਜ ਆਪਣੇ ਵਿਚਾਰ ਸਾਂਝੇ ਕੀਤੇ, ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ, ਸੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਮਨਵੀਰ ਸਿੰਘ ਜੀ, ਮੈਂ ਇੱਕ ਅਖੀਰ ਦੇ ਉੱਤੇ ਮੈਂ ਸਿਰਫ 30 ਸਕਿੰਟ ਤੁਹਾਡੇ ਲੈਣੇ ਨੇ ਜੀ। ਬਿਲਕੁਲ। ਉਹ ਭਾਈ ਰੇਸ਼ਮ ਸਿੰਘ ਹੁਣੀ ਜਿਹੜੇ ਅਮਰੀਕਾ ਤੋਂ ਉੱਥੇ ਗਏ ਨੇ, ਉਹਨਾਂ ਨੂੰ ਵੀ ਜਾਂਦਿਆਂ ਨੂੰ ਉੱਥੇ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ, ਔਰ ਅੱਜ ਤੱਕ ਜੇਲ੍ਹ ਨੇ, ਹਜੇ ਕਿ ਉਹ ਆਪ ਪੂਰੇ ਚੜ੍ਹਦੀ ਕਲਾ ਦੇ ਵਿੱਚ ਨੇ। ਉਹਨਾਂ ਦੀ ਜਿਹੜੀ ਮਾਨਸਿਕ ਹਾਲਤ ਹੈ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈ, ਬਟ ਸਰੀਰਕ ਤੌਰ ਦੇ ਉੱਤੇ ਉਹ ਕਾਫੀ ਸਾਰੀਆਂ ਜਿਹੜੀਆਂ ਉਹ ਸਰਕਮਟੈਂਸਿਸ ਨੇ ਜਾਂ ਕਾਫੀ ਸਾਰੀਆਂ ਪ੍ਰੋਬਲਮਸ ਨੇ,
ਉਹਨਾਂ ਦਾ ਸਾਹਮਣਾ ਕਰ ਰਹੇ ਨੇ। ਸੋ ਮੈਂ ਇਹ ਵੀ ਅਪੀਲ ਜ਼ਰੂਰ ਕਰਨਾ ਚਾਹੁੰਦਾ, ਜਿੱਥੇ ਵੀ ਸਿੱਖ ਕੌਮ ਬੈਠੀ ਆ, ਸਾਡੇ ਜਿੰਨੇ ਵੀ ਨੌਜਵਾਨ ਵੀਰ ਨੇ, ਆਪਣੇ ਬਜ਼ੁਰਗ ਨੇ, ਮਾਤਾਵਾਂ ਭੈਣਾਂ ਨੇ, ਇੱਕ ਤਾਂ ਉਹਨਾਂ ਲਈ ਆਪਾਂ ਉਹਨਾਂ ਦੀ ਸਿਹਤ ਦੀ ਕਾਮਯਾਬੀ ਲਈ ਅਰਦਾਸ ਕਰੀਏ, ਔਰ ਦੂਜਾ ਅਸੀਂ ਗੁਰੂ ਪਾਸੋਂ ਇਹ ਅਰਦਾਸ ਕਰੀਏ ਕਿ ਉਹ ਜਿਹੜੇ ਮਿਸ਼ਨ ਤੇ ਗਏ ਨੇ ਉਹਦੇ ਵਿੱਚ ਪਰਪੱਕ ਹੋ ਕੇ ਨਿਕਲਣ, ਉਹਦੇ ਵਿੱਚ ਵਿਜਈ ਹੋ ਕੇ ਨਿਕਲਣ, ਜੇਤੂ ਹੋ ਕੇ ਨਿਕਲਣ। ਔਰ ਇਸ ਤੋਂ ਇਲਾਵਾ ਜਿਹੜਾ ਜਿੱਥੇ ਵੀ ਤੁਸੀਂ ਅਪਰੋਚ ਕਰ ਸਕਦੇ ਹੋ ਹਿਊਮਨ ਰਾਈਟਸ ਜਥੇਬੰਦੀਆਂ ਨੂੰ, ਜਾਂ ਫਿਰ ਆਪਣੇ ਜਿਹੜੇ ਤੁਹਾਡੇ ਰਿਪਰੈਜ਼ੈਂਟੇਟਿਵ ਨੇ ਜਿਨ੍ਹਾਂ ਨੂੰ ਤੁਸੀਂ ਜਿਤਾਉਂਦੇ ਹੋ, ਖਾਸ ਕਰਕੇ ਸਾਡੇ ਆਪਣੇ ਸਿੱਖ ਕਮਿਊਨਿਟੀ ਦੇ, ਉਹਨਾਂ ਤੱਕ ਵੀ ਆਪਾਂ ਪਹੁੰਚ ਕਰੀਏ। ਔਰ ਇਹ ਜਿਹੜੀ ਆਵਾਜ਼ ਹੈ ਇਹ ਜ਼ਰੂਰ ਉਹਨਾਂ ਤੱਕ ਪਹੁੰਚਾਈ ਜਾਵੇ, ਔਰ ਦੱਸਿਆ ਜਾਵੇ ਕਿ ਕਿਵੇਂ ਇੱਕ US ਸਿਟੀਜ਼ਨ ਨੂੰ ਉੱਥੇ ਜਿਹੜਾ ਉਹ ਇਲੀਗਲ ਆਪਾਂ ਕਹਿ ਸਕਦੇ ਹਾਂ, ਕਿਉਂਕਿ ਕੇਸ ਹੀ ਸੈਡੀਸ਼ਨ ਦਾ ਉਹਨਾਂ ਦੇ ਉੱਤੇ ਝੂਠਾ ਬਣਿਆ, ਇਲੀਗਲ ਕਸਟਡੀ ਦੇ ਵਿੱਚ ਇੱਕ ਤਰ੍ਹਾਂ ਦੀ ਨਾਲ ਡਿਟੇਨ ਕੀਤਾ, ਔਰ ਉਹਨਾਂ ਦੀ ਸਿਹਤ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ। ਸੋ ਬਹੁਤ ਬਹੁਤ ਧੰਨਵਾਦ ਮਨਵੀਰ ਸਿੰਘ ਜੀ। ਜੀ ਮਨਵੀਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇਸੇ ਦੇ ਨਾਲ ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਤੁਹਾਡੇ ਨਾਲ ਮੰਡੇ ਨੂੰ ਨੈਕਸਟ ਵੀਕਐਂਡ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।